व्यूअर्स ब्रेक तो बाद तुहाडा स्वागत है। जीरा साहब तुसीं हुण साडे दर्शਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 1956 ਦੇ ਵਿੱਚ ਅੰਮ੍ਰਿਤਸਰ ਸ਼ਹਿਰ 'ਚ ਕਾਂਗਰਸ ਪਾਰਟੀ ਨੇ ਆਪਣਾ ਸਾਲਾਨਾ ਸੈਸ਼ਨ ਰੱਖਿਆ ਜੀ ਔਰ ਮਸਤਾਰਾ ਸਿੰਘ ਉਹਨਾਂ ਦਿਨਾਂ ਦੇ ਵਿੱਚ ਪ੍ਰਮੁੱਖ ਅਕਾਲੀ ਲੀਡਰ ਸਨ। ਉਹਨਾਂ ਨੇ ਮੈਸੇਜ ਦੇਣ ਲਈ, ਕਿਉਂਕਿ ਕਾਂਗਰਸ ਨੇ ਵੀ ਸੈਸ਼ਨ ਇਸ ਲਈ ਰੱਖਿਆ, ਆਲਰੇਡੀ ਪੰਜਾਬੀ ਸੂਬੇ ਦੀ ਮੰਗ ਜਿਹੜੀ ਹੈ ਅਜੇ ਫੁੱਲ ਮੋਮੈਂਟਮ 'ਚ ਤਾਂ ਨਹੀਂ ਸੀ ਆਈ, ਪਰ ਸਿੱਖਾਂ ਦੇ ਵਿੱਚ ਕਾਂਗਰਸ ਦੇ ਨਾਲ ਨਹਿਰੂ ਸਰਕਾਰ ਦੇ ਨਾਲ ਪੂਰੀ ਜਿਹੜੀ ਹੈ ਬੇਭਰੋਸਗੀ ਸੀ ਸਿੱਖਾਂ 'ਚ ਜੀ। ਸੋ ਉਹ ਸਿੱਖਾਂ ਦੇ ਗੜ ਅੰਮ੍ਰਿਤਸਰ 'ਚ ਆ ਕੇ ਕਾਂਗਰਸ ਦੱਸਣਾ ਚਾਹੁੰਦੀ ਸੀ ਕਿ ਜੀ ਇੱਥੇ ਵੀ ਸਾਡਾ ਆਧਾਰ ਹੈ ਜੀ। ਸੋ ਮਸਤਾਰਾ ਸਿੰਘ ਹੋਰਾਂ ਨੇ ਉਸੇ ਦਿਨ ਜਿੱਦਣ ਕਾਂਗਰਸ ਦਾ ਸੈਸ਼ਨ ਸੀ ਪੈਰਲਲ ਅਕਾਲੀ ਸੈਸ਼ਨ ਰੱਖਿਆ ਔਰ ਉਹ ਇੱਕ ਇਤਿਹਾਸਕ ਜਿਹੜਾ ਮੁਕਾਬਲਾ ਵੀ ਬਣ ਗਿਆ ਕਾਂਗਰਸ ਔਰ ਅਕਾਲੀਆਂ ਦੇ ਵਿਚਾਲੇ ਜੀ। ਔਰ ਉਦੋਂ ਦੇ ਇੰਗਲੈਂਡ ਦੇ ਕਿਉਂਕਿ ਅਖਬਾਰ ਮੇਨ ਰਿਪੋਰਟ ਕਰਦੇ ਹੁੰਦੇ ਸਨ, ਇਸ ਕਿਸਮ ਦਾ ਮੀਡੀਆ ਤਾਂ ਨਹੀਂ ਸੀ ਜਿਵੇਂ ਅੱਜ ਹੈ। ਸੋ ਉਹਨਾਂ ਨੇ ਜਿਹੜਾ ਇਸ ਗੱਲ ਨੂੰ ਮੰਨਿਆ ਕਿ ਵੀ ਜਿੰਨਾ ਵੱਡਾ ਇਕੱਠ ਅਕਾਲੀਆਂ ਦਾ ਅੰਮ੍ਰਿਤਸਰ 'ਚ ਸੀ, ਕਾਂਗਰਸ ਦਾ ਸੈਸ਼ਨ ਦਾ ਕੋਈ ਮੁਕਾਬਲਾ ਹੀ ਨਹੀਂ ਸੀ ਜੀ। ਔਰ ਮਸਤਾਰਾ ਸਿੰਘ ਦਾ ਹਾਥੀ ਤੇ ਬਿਠਾ ਕੇ ਜਲੂਸ ਕੱਢਿਆ ਗਿਆ। ਸੋ ਉਸ ਨੂੰ ਉਹਨਾਂ ਨੇ ਲਿਖਿਆ ਵੀ ਇਧਰ ਜਲੂਸ ਸੀ ਅਕਾਲੀਆਂ ਦਾ ਤੇ ਕਾਂਗਰਸ ਦਾ ਸੀ ਕਿ ਇਹ ਜਲੂਸੀ ਸੀ ਜੀ। ਔਰ ਨਹਿਰੂ ਦੀਆਂ ਅੱਖਾਂ ਜਿਹੜੀਆਂ ਉਹ ਇਸ ਦੇ ਨਾਲ ਜਿਹੜੀਆਂ ਨੇ ਚੁੰਧਿਆ ਗਈਆਂ ਕਿ ਅਜੇ ਇੰਨੀ ਪਾਵਰ ਵੀ 40% ਸਿੱਖ ਬੇਘਰੀ ਹੋਈ ਹੈ, ਇਹਨਾਂ ਨੂੰ ਰੋਲਿਆ ਹੋਇਆ ਹੈ ਔਰ ਕੀ ਅਜੇ ਵੀ ਇਹ ਜਿਹੜਾ ਇੰਨੀ ਸਮਰੱਥਾ ਰੱਖਦੇ ਨੇ ਜੀ। ਸੋ ਜ਼ਾਹਰ ਹੈ ਕਿ ਉਹੀ ਇੱਕ ਫਿਰ ਕਾਰਨ ਵੀ ਬਣਿਆ ਵੀ ਕਿਵੇਂ ਉਹਨਾਂ ਨੇ ਸਿਸਟਮੈਟਿਕਲੀ ਅਕਾਲੀਆਂ ਦੇ ਵਿੱਚ ਘੁਸਪੈਠ ਕੀਤੀ, ਕਿਵੇਂ ਬਾਅਦ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਨੂੰ ਜਿਹੜਾ ਉਹ ਖੁੱਲ ਅਖਤਿਆਰ ਦਿੱਤੇ ਕਿ ਜਿਵੇਂ ਮਰਜ਼ੀ ਉਹ ਕਰੇ, ਜਿੰਨੇ ਮਰਜ਼ੀ ਅਕਾਲੀ ਮਾਰੇ ਅੰਦਰ ਦੇ ਖਰੀਦੇ। ਉਹ ਫਿਰ ਕੈਰੋਂ ਦੀ ਜਿਹੜੀ ਗੁੰਡਾਗਰਦੀ ਦਾ ਦੌਰ ਸੀ, ਉਹ ਜਿਵੇਂ ਜਥੇਦਾਰ ਮੋਹਨ ਸਿੰਘ ਤੁੜ ਉਹਨਾਂ ਨੂੰ ਚੁੱਕ ਕੇ ਬਰਫ਼ ਦੀ ਸਲੈਬ ਤੇ ਲਟਾਉਣਾ, ਉਹਨਾਂ ਦੀ ਜਾਇਦਾਦ ਕੁਰਕ ਕਰਨੀ ਔਰ ਫਿਰ ਵੋਟਾਂ ਵੀ ਧੱਕੇ ਨਾਲ ਆਪ ਹੀ 32 ਵੋਟਾਂ ਦੇ ਫਰਕ ਨਾਲ ਆਪਣੀ ਜਿੱਤ ਦਿਖਾ ਦੇਣੀ। ਸੋ ਇਹ ਸਾਰਾ ਉਸ ਦੌਰ ਤੋਂ ਬਾਅਦ ਹੀ ਨਿਕਲਿਆ, ਪਰ ਇੱਕ ਹਿਸਟੋਰੀਕਲ ਫੈਕਟ ਹੈ ਕਿ ਇੰਨਾ ਵੱਡਾ ਇਕੱਠ ਸਿੱਖਾਂ ਦਾ ਜਿਹੜਾ ਹੈ ਉਹ ਔਰ ਅਕਾਲੀ ਦਲ ਦੀ ਕਮਾਂਡ ਥੱਲੇ ਜਿਹੜਾ ਕਿ ਉਸ ਵੇਲੇ ਪੂਰੇ ਤੌਰ ਦੇ ਉੱਤੇ ਸੰਗਠਿਤ ਸੀ। ਇਹ ਸਾਰੇ ਜਿਹੜੇ ਅੱਜ ਦਲ ਔਰ ਮੁੜ ਕੇ ਬਾਦਲ ਕਿਆਂ ਨੂੰ ਜਿਵੇਂ ਉਹਨਾਂ ਨੇ RSS ਦੇ ਥੱਲੇ ਪਾਵਰ ਦਿੱਤੀ ਹੈ, ਇਹ ਜਿਹੜਾ ਪਾਰਟ ਹੈ ਇਹ ਉਸ ਸਾਰੇ ਚੋਂ ਹੀ ਨਿਕਲਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1795 ਦੇ ਵਿੱਚ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ 11ਵੀਂ ਅਮੈਂਡਮੈਂਟ ਜਿਹੜੀ ਹੈ ਉਹ ਹੋਈ, ਜਿਹਦੇ ਚ ਕਿ ਸਟੇਟਸ ਨੂੰ ਜ਼ਿਆਦਾ ਪਾਵਰਸ ਦਿੱਤੀਆਂ ਗਈਆਂ ਜੀ। 1900 ਦੇ ਵਿੱਚ 1900 ਚ UK ਦੇ ਵਿੱਚ ਲੇਬਰ ਪਾਰਟੀ ਹੋਂਦ ਦੇ ਵਿੱਚ ਆਈ। 1943 ਚ ਜਦੋਂ ਕਿ ਦੂਸਰੀ ਸੰਸਾਰ ਜੰਗ ਚੱਲ ਰਹੀ ਸੀ, ਅਮਰੀਕਾ ਦੇ ਵਿੱਚ ਸ਼ੂ ਰਾਸ਼ਨਿੰਗ ਹੋਈ ਕਿ ਜੁੱਤੀਆਂ ਦੇ ਉੱਤੇ ਵੀ ਰਾਸ਼ਨ ਲਾ ਦਿੱਤਾ ਹੈ ਕਿ ਸਿਰਫ ਕੋਈ ਵੀ ਬੰਦਾ ਜਾਂ ਬੀਬੀ 3 ਜੋੜੇ ਜੁੱਤੀਆਂ ਦੇ ਖਰੀਦ ਸਕਦੇ, ਇਸ ਤੋਂ ਵੱਧ ਨਹੀਂ, ਕਿਉਂਕਿ ਜਿਹੜੇ ਸੋਲਜਰ ਲੜ ਰਹੇ ਸੀ ਅਮਰੀਕਾ ਦੇ ਮਿਲੀਅਨਸ ਬਾਹਰ, ਉਹਨਾਂ ਦੇ ਲਈ ਫੈਕਟਰੀਜ਼ ਦੇ ਵਿੱਚ ਸ਼ੂਜ਼ ਬਣ ਰਹੇ ਸੀ। ਸੋ ਅਮਰੀਕਾ ਦੇ ਵਿੱਚ ਅੱਜ ਤਾਂ ਹੁਣ ਤੁਸੀਂ ਜਾਓ ਸ਼ੂ ਭਰੇ ਹੁੰਦੇ ਨੇ, ਘਰਾਂ 'ਚ ਤੁਹਾਨੂੰ ਬੈਠੇ ਆ ਜਾਂਦੇ ਨੇ, ਪਰ ਇਹ ਯਾਦ ਰੱਖੋ ਕਦੇ ਇਸ ਮੁਲਕ 'ਚ ਵੀ ਅੱਜ ਤੋਂ 60-70 ਸਾਲ ਪਹਿਲਾਂ 3 ਜੋੜਿਆਂ ਤੋਂ ਜ਼ਿਆਦਾ ਤੁਸੀਂ ਜਾ ਕੇ ਸ਼ੂ ਨਹੀਂ ਸੀ, ਉਹਨੂੰ ਸ਼ੂ ਰਾਸ਼ਨਿੰਗ ਕਹਿੰਦੇ ਨੇ ਜੀ। 1950 ਦੇ ਵਿੱਚ ਇੱਕ ਸੈਨੇਟਰ ਮੈਕਾਰਥੀ ਸੀ ਅਮਰੀਕਾ ਦੇ ਵਿੱਚ, ਜਿਹੜਾ ਕਮਿਊਨਿਸਟਾਂ ਨੂੰ ਬਹੁਤ ਨਫ਼ਰਤ ਕਰਦਾ ਸੀ। ਉਹਨੇ ਕਹਿਣਾ ਜੀ ਫੋਰਨ ਮਿਨਿਸਟਰੀ ਦੇ ਵਿੱਚ ਕਾਮਰੇਡ ਨੇ, ਇੱਥੇ ਕਾਮਰੇਡ ਨੇ। ਸੋ ਉਹਨੂੰ ਕਹਿੰਦੇ ਵੀ ਮੈਕਾਰਥੀ ਈਰਾ ਨੇ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨਾਲ ਸਰਕਾਰ ਸਹਿਮਤ ਨਹੀਂ ਸੀ ਹੁੰਦੀ ਉਹਨਾਂ ਨੂੰ ਕਮਿਊਨਿਸਟ ਕਹਿ ਕੇ ਅੰਦਰ ਧੱਕ ਦਿੰਦੇ ਸੀ ਔਰ ਉਹਨਾਂ ਦਾ ਜਿਹੜਾ ਹੈ ਉਹਨਾਂ ਦੇ ਖਿਲਾਫ ਇੰਟੈਲੀਜੈਂਸ ਏਜੰਸੀਆਂ FBI ਉਹਨਾਂ ਦੇ ਮਗਰ ਪਈ ਹੁੰਦੀ ਸੀ ਜੀ। 1959 ਦੇ ਵਿੱਚ ਕਿਊਬਾ ਨੇ ਫਿਡਲ ਕਾਸਟਰੋ ਦੇ ਥੱਲੇ ਆਪਣਾ ਨਵਾਂ ਸੰਵਿਧਾਨ ਬਣਾਇਆ। 1962 ਦੇ ਵਿੱਚ ਕਿਊਬਾ ਦਾ ਜਿਹੜਾ ਬਲੌਕੇਡ ਕੀਤਾ ਕੈਨੇਡੀ ਨੇ ਕਿ ਵੀ ਇਹ ਉਦੋਂ ਉਸ ਤੋਂ ਬਾਅਦ ਹੀ ਮਿਸਲ ਕ੍ਰਾਈਸਿਸ ਵੀ ਹੋਇਆ ਉੱਥੇ ਜੀ। 1965 ਚ ਵੀਅਤਨਾਮ ਦੀ ਬਹੁਤ ਜ਼ੋਰਦਾਰ ਬੰਬਿੰਗ ਅਮਰੀਕਾ ਨੇ ਸ਼ੁਰੂ ਕੀਤੀ। ਇਹਨਾਂ ਦੇ ਸੈਬਰਜੈਟ ਜਹਾਜ਼ ਜਿਹਨੂੰ ਕਹਿੰਦੇ ਨੇ ਕਾਰਪੇਟ ਟੂ ਕਾਰਪੇਟ ਬੰਬਿੰਗ, ਇੰਨੀ ਤੇਜ਼ੀ ਦੇ ਨਾਲ ਸੈਂਕੜਿਆਂ ਜਹਾਜ਼ ਉੱਡਦੇ ਸੀ, ਬੰਬ ਸੁੱਟ ਕੇ ਫਿਰ ਉੱਡਦੇ ਸੀ। ਸੋ ਕਈ ਦਿਨ ਲਗਾਤਾਰਤਾ ਨਾਲ ਇਸ ਕਿਸਮ ਦੀ ਬੰਬਿੰਗ ਵੀਅਤਨਾਮ ਦੀ ਕਰਦੇ ਰਹੇ ਜੀ। 1990 ਦੇ ਵਿੱਚ ਮਿਖਾਇਲ ਗੋਰਬਾਚੋਫ ਨੇ ਇਹ ਥੋੜੀ ਜਿਹੀ ਛੂਟ ਦਿੱਤੀ ਕਿ ਇਸ ਵਿਰੋਧੀ ਪਾਰਟੀਆਂ ਬਣ ਸਕਦੀਆਂ ਰਸ਼ੀਆ 'ਚ। ਸੋਵੀਅਤ ਯੂਨੀਅਨ ਤੋਂ ਕਹਿੰਦੇ ਸੀ, ਪਹਿਲਾਂ ਨਹੀਂ ਸੀ ਬਣ ਸਕਦੀਆਂ। 2012 ਦੇ ਵਿੱਚ ਅਮਰੀਕਨ ਕਾਂਗਰਸ ਨੇ ਲੈਜਿਸਲੇਸ਼ਨ ਪਾਸ ਕੀਤਾ ਕਿ ਜਿਹੜੇ ਡਰੋਨ 에ਅਰਕ੍ਰਾਫਟ ਨੇ ਉਹ ਕਿਤੇ ਵੀ ਅਟੈਕ ਕਰ ਸਕਦੇ ਨੇ। ਉਹਦੇ ਥੱਲੇ ਹੀ ਅਫਗਾਨਿਸਤਾਨ 'ਚ
ਜਾਂ ਪਾਕਿਸਤਾਨ ਦੇ ਅੰਦਰ ਆ ਕੇ ਵੀ ਜਿਵੇਂ ਜਿਹੜੀ ਅੱਜ ਬਹੁਤ ਵੱਡੀ ਇੱਕ ਆਪਸੀ ਬਦਮਗਜ਼ੀ ਦਾ ਕਾਰਨ ਹੈ ਕਰਜ਼ਾਈ ਗਵਰਨਮੈਂਟ ਔਰ ਅਫਗਾਨ ਗਵਰਨਮੈਂਟ ਔਰ ਅਮਰੀਕਨ ਗਵਰਨਮੈਂਟ ਔਰ ਪਾਕਿਸਤਾਨ ਗਵਰਨਮੈਂਟ ਜੀ ਉਹ ਡਰੋਨ ਅਟੈਕ ਨਹੀਂ। ਡਰੋਨ ਉਹ ਨੇ ਜਿਨ੍ਹਾਂ ਦੇ ਵਿੱਚ ਪਾਇਲਟ ਨਹੀਂ ਹੁੰਦਾ, ਉਹਨਾਂ ਜਹਾਜ਼ਾਂ ਦੇ ਵਿੱਚ ਬੰਬ ਹੁੰਦੇ ਨੇ, ਉਹ ਪਾਇਲਟ ਰਹਿਤ ਹੁੰਦੇ ਨੇ, ਉਹ ਜਾਂਦੇ ਨੇ ਟਾਰਗੇਟ ਤੇ ਹਿੱਟ ਕਰਕੇ ਵਾਪਸ ਮੁੜ ਆਉਂਦੇ ਨੇ। ਸੋ ਇਹ ਅਮਰੀਕਨ ਅਦਰਵਾਈਜ਼ ਇਹ ਪ੍ਰੈਜ਼ੀਡੈਂਟ ਦੇ ਕੋਲ ਰਾਈਟ ਹੁੰਦਾ ਹੈ ਵੀ ਉਹਨੇ ਹਰ ਹਮਲੇ ਤੋਂ ਪਹਿਲਾਂ ਉਹਨੂੰ ਅਪਰੂਵ ਕਰਨਾ ਹੁੰਦਾ ਹੈ, ਬਟ 2012 ਚ ਯੂਐਸ ਕਾਂਗਰਸ ਨੇ ਇਸ ਰਾਈਟ ਨੂੰ ਜਿਹੜਾ ਉਹ ਕਾਫੀ ਐਕਸਪੈਂਡ ਕਰ ਦਿੱਤਾ ਸਾਰੇ ਪਾਸੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸਕਾਟਲੈਂਡ ਵਾਸੀਆਂ ਨੂੰ ਭਾਵਕ ਅਪੀਲ ਕੀਤੀ ਹੈ ਕਿ ਉਹ ਸਤੰਬਰ ਦੀ ਰਾਇਸ਼ੁਮਾਰੀ ਵਿੱਚ ਇੰਗਲੈਂਡ ਨੂੰ ਨਾ ਤੋੜਨ। ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ 2014 ਸਤੰਬਰ ਦੇ ਮਹੀਨੇ 'ਚ ਸਕਾਟਲੈਂਡ, ਕਿਉਂਕਿ ਇੰਗਲੈਂਡ ਦੇ 4 ਹਿੱਸੇ ਮੰਨੇ ਜਾਂਦੇ ਨੇ, ਇੱਕ ਤਾਂ ਇੰਗਲੈਂਡ ਹੈ ਓਰੀਜਨਲ, ਇੱਕ ਆਇਰਲੈਂਡ ਹੈ, ਸਕਾਟਲੈਂਡ ਹੈ, ਇੱਕ ਵੇਲਜ਼ ਹੈ ਜੀ। ਸੋ ਸਕਾਟਲੈਂਡ ਦੇ ਵਿੱਚ ਸਮਝੌਤਾ ਹੋਇਆ ਹੈ ਉਹਨਾਂ ਦੇ ਫਸਟ ਮਿਨਿਸਟਰ ਮਿਸਟਰ ਐਲੈਕਸ ਸਿਗਮੰਡ ਔਰ ਡੇਵਿਡ ਕੈਮਰਨ ਕਿ ਸਤੰਬਰ ਦੇ ਮਹੀਨੇ ਸਕਾਟਲੈਂਡ ਵਾਲਿਆਂ ਨੇ ਰਾਇਸ਼ੁਮਾਰੀ ਜਾਂ ਜਿਹਨੂੰ ਅਸੀਂ ਪਲੇਬਿਸਾਈਟ ਕਹਿੰਦੇ ਹਾਂ ਉਹ ਕਰਨਾ ਹੈ। ਔਰ ਉਹਦੇ ਸਿਰਫ ਸਿੱਧਾ ਸਵਾਲ ਹੈ ਕਿ ਕੀ ਤੁਸੀਂ ਅਲੱਗ ਦੇਸ਼ ਸਕਾਟਲੈਂਡ ਚਾਹੁੰਦੇ ਹੋ ਜਾਂ ਤੁਸੀਂ ਇੰਗਲੈਂਡ ਦਾ ਹਿੱਸਾ ਬਣਾ ਰਹਿਣਾ ਚਾਹੁੰਦੇ ਹੋ। ਹੁਣ 307 ਸਾਲ ਤੋਂ ਸਕਾਟਲੈਂਡ ਇੰਗਲੈਂਡ ਦਾ ਹਿੱਸਾ ਹੈ, ਪਰ ਉੱਥੇ ਇੱਕ ਲਹਿਰ ਉੱਠੀ ਪੂਰੀ ਕਿ ਵੀ ਅਸੀਂ ਆਜ਼ਾਦੀ ਚਾਹੁੰਦੇ ਹਾਂ, ਅਸੀਂ ਨਹੀਂ ਰਹਿਣਾ ਇੰਗਲੈਂਡ ਦੇ ਨਾਲ। ਔਰ ਉਸ ਤੋਂ ਬਾਅਦ ਉਹਨਾਂ ਦੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਣੀ ਔਰ ਅੱਜ ਵੀ ਜਿਹੜੀ ਦੀ ਪਾਰਟੀ ਹੈ ਡੇਵਿਡ ਕੈਮਰਨ ਦੀ ਕੰਜ਼ਰਵੇਟਿਵ ਪਾਰਟੀ, ਸ਼ਾਇਦ ਉੱਥੋਂ 59 ਸੀਟਾਂ ਨੇ ਕੈਨੇਡਾ ਦੀ ਪਾਰਲੀਮੈਂਟ, ਸਕਾਟਲੈਂਡ ਸਿਰਫ ਇੱਕ ਸੀਟ ਹੈ ਕੰਜ਼ਰਵੇਟਿਵਸ ਕੋਲ ਜੀ। ਔਰ ਹੁਣੇ ਵੋਟਾਂ ਪੈਣੀਆਂ ਨੇ ਸਤੰਬਰ 'ਚ। ਸੋ ਡੇਵਿਡ ਕੈਮਰਨ ਸਕਾਟਲੈਂਡ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਜੀ ਤੁਸੀਂ ਇਕੱਠਾ ਰੱਖਣ ਦਾ ਦੇਸ਼ ਵੋਟ ਪਾਇਓ, ਜੇ ਇਵੇਂ ਨਾ ਹੋਇਆ ਤੇ ਸਾਡੀ ਹੋਂਦ ਹੀ ਖਤਮ ਹੋ ਜਾਏਗੀ, ਅਸੀਂ ਸਿਕਿਉਰਿਟੀ ਕੌਂਸਲ 'ਚ ਨਹੀਂ ਰਵਾਂਗੇ, ਸਾਡਾ ਨੈਟੋ 'ਚ ਕੋਈ ਪ੍ਰਭਾਵ ਨਹੀਂ ਹੋਏਗਾ, ਡਿਪਲੋਮੈਟਿਕਲੀ ਸਾਡੀ ਬਿਲਕੁਲ ਅਸੀਂ ਇਕੱਲੇ ਕਾਰੇ ਹੋ ਜਾਵਾਂਗੇ ਜੀ। ਹੁਣ ਇਹ 5 ਮਿਲੀਅਨ ਤੋਂ ਜ਼ਿਆਦਾ ਲੋਕ ਸਕਾਟਲੈਂਡ 'ਚ ਰਹਿੰਦੇ ਨੇ, 50 ਲੱਖ ਦੇ ਕਰੀਬ ਜੀ। ਇਹ ਉਹਨਾਂ ਨੇ ਡਿਸਾਈਡ ਕਰਨਾ ਹੈ ਵੀ ਉਹਨਾਂ ਨੇ ਕੀ ਕਰਨਾ ਹੈ, ਪਰ ਕਿਉਂਕਿ ਉਹਨਾਂ ਦਾ ਜਿਹੜਾ ਸੀ ਹੈ ਨਾਰਥ ਸੀ, ਉੱਥੋਂ ਉਹਨਾਂ ਨੂੰ ਆਇਲ ਮਿਲਿਆ, ਤੇਲ ਵੀ ਮਿਲਿਆ। ਸੋ ਸਕਾਟਲੈਂਡ ਵਾਲੇ ਸਮਝਦੇ ਨੇ ਕਿ ਜੇ ਅਸੀਂ ਅਲੱਗ ਦੇਸ਼ ਬਣਦੇ ਹਾਂ ਤੇ ਅਸੀਂ ਜ਼ਿਆਦਾ ਖੁਸ਼ਹਾਲ ਹੋਵਾਂਗੇ। ਹੁਣ ਇਹ ਦੇਖਣ ਵਾਲੀ ਗੱਲ ਹੈ। ਸੋ ਹੁਣ ਇੱਥੇ ਮੈਂ ਕਿਉਂਕਿ ਇਸ ਕਿਸਮ ਦੀ ਖਬਰ ਇਸ ਲਈ ਮੈਨੂੰ ਜਿਹੜੀ ਆ ਹਮੇਸ਼ਾ ਅਟਰੈਕਟ ਵੀ ਕਰਦੀ ਹੈ ਕਿ ਇਹੀ ਡੇਵਿਡ ਕੈਮਰਨ ਦੀ ਪਾਰਟੀ ਹੈ ਕੰਜ਼ਰਵੇਟਿਵ ਪਾਰਟੀ, ਥੈਚਰ, ਜਿਹੜੀ ਫਰਵਰੀ 84 ਚ ਆਪਣੇ ਸਪੈਸ਼ਲ ਫੋਰਸ ਭੇਜਦੀ ਹੈ ਘੱਲੂਘਾਰਾ ਕਰਾਉਣ ਦੇ ਲਈ ਜੀ। ਤੇ ਉੱਥੇ ਇਹ ਕਿਹਾ ਜਾਂ ਇੰਦਰਾ ਗਾਂਧੀ ਨੇ ਇਹੀ ਕਿਹਾ ਹੋਣਾ ਕਿ ਜੀ ਦੇਸ਼ ਤੋੜਨ ਦੇ ਲਈ ਨੇ, ਔਰ ਇਹੀ ਪ੍ਰੋਪੇਗੈਂਡਾ ਸੀ ਜੀ ਉਹਨਾਂ ਨੇ ਖਾਲਿਸਤਾਨ ਡਿਕਲੇਅਰ ਕਰ ਦੇਣਾ ਹੈ, ਪਿੰਡਾਂ ਵਾਲਿਆਂ ਨੇ ਅੰਦਰ ਬੈਠੇ ਨੇ। ਹੁਣ ਇੱਕ ਪਾਸੇ ਤਾਂ ਉਹ 13,000 ਮੀਲ ਦੂਰ ਜਾ ਕੇ ਉੱਥੇ ਇੱਕ ਦੂਜੀ ਕੌਮ ਦਾ ਘਾਣ ਕਰਨ ਦੇ ਲਈ ਮਦਦ ਕਰ ਰਹੇ ਨੇ ਜੀ। ਪਰ ਕਿਵੇਂ ਕੁਦਰਤ ਦੇ ਰੰਗ ਦੇਖੋ, ਕਿਵੇਂ ਅੱਜ ਆਪ ਬੇਬਸ ਨੇ ਕਿ ਇਹ ਇੰਗਲੈਂਡ ਜਿਹੜਾ ਇਹ ਟੁੱਟਣ ਦੇ ਕੰਢੇ ਤੇ ਹੈ, ਉਹਨੂੰ ਇਹ ਪਤਾ ਹੈ ਕਿ ਵੀ ਜੇ ਸਕਾਟਲੈਂਡ ਗਿਆ ਇੰਗਲੈਂਡ ਦੇ ਪੱਲੇ ਕੁਝ ਨਹੀਂ ਰਹਿੰਦਾ। ਔਰ ਇਹ ਗੱਲ ਅਸੀਂ ਜੂਨ 84 ਤੋਂ ਬਾਅਦ ਔਰ ਕਈ ਵਾਰ ਮੈਂ ਦੁਹਰਾਈ ਹੈ ਕਿ ਵੀ ਉਦੋਂ ਅਜੇ ਸਾਨੂੰ ਪਤਾ ਨਹੀਂ ਸੀ ਵੀ ਇੰਗਲੈਂਡ ਜਿਹੜਾ ਹੈ ਇਹ ਵੀ ਸ਼ਾਮਲ ਸੀ ਘੱਲੂਘਾਰੇ, ਸੋਵੀਅਤ ਯੂਨੀਅਨ ਜ਼ਰੂਰ ਸ਼ਾਮਲ ਸੀ, ਉਹਨਾਂ ਦੀਆਂ ਏਜੰਸੀਆਂ ਸ਼ਾਮਲ ਸੀ। ਔਰ ਇਹ ਸਾਡਾ ਕਹਿਣਾ ਸੀ ਕਿ ਵੀ ਸੋਵੀਅਤ ਯੂਨੀਅਨ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ 1984 ਚ, 92-93 ਦੇ ਵਿੱਚ 15 ਦੇਸ਼ ਬਣ ਗਏ, 15 ਦੇਸ਼ਾਂ 'ਚ ਟੁੱਟ ਗਿਆ, ਯਾਨੀ ਕਿ 6-7 ਸਾਲ ਦੇ ਵਿੱਚ ਉੱਡ ਗਿਆ ਜੀ। ਇੰਡੀਆ ਜਿਹੜਾ ਉਹ ਉਸ ਟੁੱਟਣ ਵੱਲ ਵੱਧ ਰਿਹਾ, ਪਰ ਇੰਗਲੈਂਡ ਦਾ ਨਹੀਂ ਸੀ ਪਤਾ ਵੀ ਇਹਨਾਂ ਨੇ ਸ਼ਮੂਲੀਅਤ ਕੀਤੀ ਹੈ, ਤੇ ਇਹਨਾਂ ਨੇ ਕੀਤੀ ਹੈ। ਤਾਂ ਹੁਣ 30th ਐਨੀਵਰਸਰੀ ਹੈ, 30ਵਾਂ ਸਾਲ ਹੈ ਦਰਬਾਰ ਸਾਹਿਬ ਦਾ, ਤੇ ਇੰਗਲੈਂਡ ਟੁੱਟਣ ਦੇ ਕੰਢੇ ਤੇ ਆ ਗਿਆ। ਔਰ ਇਹ ਹੁਣ ਭਾਵਕ ਅਪੀਲ ਕਰ ਰਿਹਾ ਹੈ ਕਿ ਜੀ ਲੋਕੋ ਤੁਸੀਂ ਵੋਟ ਨਾ ਪਾਇਓ, ਨਹੀਂ ਤਾਂ ਸਾਡੇ ਪੱਲੇ ਕੁਝ ਨਹੀਂ ਰਹਿਣਾ, ਵੀ ਅਸੀਂ ਤਾਂ ਕੁਝ ਵੀ ਨਹੀਂ ਤੁਹਾਡੇ ਬਿਨਾਂ ਜੀ। ਸੋ ਉਹ ਲੋਕ ਕੀ ਫੈਸਲਾ ਕਰਦੇ ਨੇ ਵੱਖਰੀ ਗੱਲ ਹੈ, ਪਰ ਕੁਦਰਤ ਨੇ ਉਹ ਲੜਾਈ ਜਿਹਦੇ ਥੱਲੇ ਇਹਨਾਂ ਨੇ ਜਾ ਕੇ ਉੱਥੇ ਉਸ ਦੁਸ਼ਟ ਇੰਦਰਾ ਗਾਂਧੀ ਦੀ ਮਦਦ ਕੀਤੀ, ਹੁਣ ਇਹਨਾਂ ਦੇ ਬੂਹੇ ਤੇ ਆਈ ਹੈ ਵੀ ਇਹ ਤਰਲੇ ਕਰ ਰਿਹਾ ਉਹਨਾਂ ਦੇ ਵੀ ਤੁਸੀਂ ਦੇਸ਼ ਨਾ ਛੱਡਿਓ ਜੀ। ਸੋ ਇਹਨੂੰ ਕਹਿੰਦੇ ਨੇ ਵੀ ਰੱਬ ਦੀ ਲਾਠੀ ਜਿਹੜੀ ਹੈ ਹੁੰਦੀ ਬੇਆਵਾਜ਼ ਹੈ ਪਰ ਵੱਜਦੀ ਜ਼ਰੂਰ ਹੈ। ਔਰ ਜਿਹਨੇ ਵੀ ਇਹ ਹਰਮੰਦਰ ਸਾਹਿਬ ਦੇ ਉੱਤੇ ਇਸ ਜਿਹੜੇ ਹਮਲੇ ਦੇ ਵਿੱਚ ਹਿੱਸਾ ਲਿਆ ਹੋਇਆ ਹੈ ਕਿਸੇ ਤਰੀਕੇ ਦਾ ਵੀ, ਇਹਨਾਂ ਦਾ ਰਹਿਣਾ ਕੱਖ ਨਹੀਂ ਹੈ। ਔਰ ਇਹ ਜ਼ਾਹਰ ਹੈ ਵੀ ਦੇਸ਼ ਵੀ ਟੁੱਟ ਰਹੇ ਨੇ। ਸੋਵੀਅਤ ਯੂਨੀਅਨ ਗਿਆ, ਇੰਡੀਆ ਜਾਏਗਾ, ਕਿਉਂਕਿ ਇਹ ਸਭ ਤੋਂ ਵੱਡਾ ਦੋਸ਼ੀ ਹੈ, ਤੇ ਜਿਨ੍ਹਾਂ ਨੇ ਨਾਲ ਸ਼ਰੀਕ ਹੋ ਕੇ ਇਹ ਕੁਕਰਮ ਕਰਵਾਇਆ ਉਹ ਵੀ ਸਫਰ ਕਰਨ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡਾ ਅਗਲਾ ਸਵਾਲ ਹੈ, ਯੂਪੀ ਦੇ ਇੱਕ ਭਈਏ ਨੇ ਕਿਹਾ ਹੈ ਕਿ ਆਸ਼ੂਤੋਸ਼ ਮੇਰਾ ਪਿਓ ਸੀ, ਇਸ ਲਈ ਉਸ ਦੀਆਂ ਅਖੀਰਲੀਆਂ ਰਸਮਾਂ ਮੈਂ ਕਰਾਂਗਾ।
ਇਸ ਬਾਰੇ ਤੁਹਾਡਾ ਕੀ ਕਹਿਣਾ ਡਾਕਟਰ ਸਾਹਿਬ? ਦੇਖੋ, ਮਹੇਸ਼ ਝਾ ਨਾਂ ਦਾ ਇਹਦਾ ਅਸਲੀ ਨਾਂ ਹੈ ਆਸ਼ੂਤੋਸ਼ ਦਾ, ਯੂਪੀ ਦਾ ਰਹਿਣ ਵਾਲਾ, ਭਈਆ ਲਖਨੌਰ ਦਾ ਜੀ। ਹੁਣ ਉਹਦਾ ਮੁੰਡਾ ਜਿਹਦਾ ਨਾਂ ਦਲੀਪ ਹੈ ਤੇ ਉਹਦੀ ਮਾਂ ਯਾਨੀ ਆਸ਼ੂਤੋਸ਼ ਦੀ ਘਰ ਵਾਲੀ ਆਨੰਦੀ ਦੇਵੀ, ਉਹ ਨਿਕਲ ਆਏ ਨੇ। ਹੁਣ ਡਰਾਮਾ ਕੀਤਾ ਹੋਇਆ, ਕਿੰਨੇ 2 ਹਫ਼ਤੇ ਹੋ ਗਏ ਹੋਣੇ ਨੇ ਕਿ ਜੀ ਉਹ ਮਰਿਆ ਪਿਆ ਅੰਦਰ, ਗਵਰਨਮੈਂਟ ਕਹਿ ਰਹੀ ਹਾਈ ਕੋਰਟ 'ਚ ਕਲੀਨਿਕਲੀ ਡੈਡ, ਉਹ ਕਹਿ ਰਹੇ ਨੇ ਜੀ ਸਮਾਧੀ 'ਚ ਗਿਆ ਹੋਇਆ, ਚੇਲੇ ਅੰਦਰੋਂ ਪੈਸਾ ਖੁਰਦ-ਬੁਰਦ ਕਰਨ ਲੱਗੇ ਹੋਏ ਨੇ। ਆ ਹੁਣ ਮੁੰਡਾ ਵੀ ਨਿਕਲ ਆਇਆ, ਘਰ ਵਾਲੀ ਵੀ ਨਿਕਲ ਆਈ। ਉਹ ਮੁੰਡਾ ਕਹਿੰਦਾ ਜੀ ਇਹ ਦੌੜ ਗਿਆ ਸੀ, 1970 ਦਾ ਪਿਓ ਹੈ ਮੇਰਾ, DNA ਟੈਸਟ ਕਰਾ ਲਓ ਭਾਵੇਂ ਜੀ। ਤਾਂ ਉਹਨੇ ਕਿਹਾ ਜੀ ਮੈਂ ਕਰਾਂਗਾ, ਇਹਦੀ ਅਸੀਂ ਲਿਜਾਵਾਂਗੇ ਇਹਦੀ ਡੈੱਡ ਬੋਡੀ ਲਖਨੌਰ ਤੇ ਉੱਥੇ ਅਸੀਂ ਜਿਹੜਾ ਇਹਦਾ ਦਾਹ ਸੰਸਕਾਰ ਕਰਾਂਗੇ। ਆਪਣੇ ਇਹਨਾਂ ਨੂੰ ਕਹੋ ਜੀ ਤੋਰੋ ਇਹਨੂੰ, ਜਿੱਥੋਂ ਦਾ ਹੈਗਾ ਭਈਆ ਇਹਨਾਂ ਨੂੰ ਭੇਜੋ ਝਾੜ ਨੂੰ ਉੱਥੇ ਜਿੱਥੋਂ ਆਇਆ ਜੀ। ਹੁਣ ਅੰਦਰ ਜਿਹੜੇ ਨੇ ਜਿਨ੍ਹਾਂ ਨੇ ਉਹਨੂੰ ਰੱਬ ਦਾ ਉੱਥੋਂ ਉਤਰਿਆ ਰੂਪ ਦੱਸਿਆ ਸੀ, ਉਹ ਹੁਣ ਕਹਿ ਰਹੇ ਨੇ ਵੀ ਅਸੀਂ ਤਾਂ ਕਹਿੰਦੇ ਵੀ ਇਹ ਸਿੰਗਲ ਸੀ ਤਾਂ ਵਿਆਹ ਨਹੀਂ ਸੀ ਹੋਇਆ ਜੀ। ਹੁਣ ਇਹ ਡਰਾਮੇ ਨੇ। ਬਾਦਲ ਸਰਕਾਰ ਚੁੱਪ ਹੈ, ਐਡਮਿਨਿਸਟ੍ਰੇਸ਼ਨ ਨੇ ਜਿਵੇਂ ਬਿਲਕੁਲ ਚੁੱਪ ਧਾਰੀ, ਜਿਵੇਂ ਡਰਾਮਾ ਕਰਨ ਦਿੱਤਾ ਹੈ, ਜਿਵੇਂ ਅੰਦਰ ਉਹਦੀ ਡੈੱਡ ਬੋਡੀ ਪਈ ਹੈ ਕਈ ਦਿਨਾਂ ਦੀ, ਸੜਾਂਦ ਮਾਰਦੀ, ਉਹਨੂੰ ਬਾਅਦ ਚ ਕੱਢਣਾ ਪਿਆ ਕਿਉਂਕਿ ਕੋਰਟ ਦੇ ਵਿੱਚ ਚਲਾ ਗਿਆ ਜਿਹੜਾ ਸਾਬਕਾ ਉਹਦਾ ਡਰਾਈਵਰ ਸੀ ਪੂਰਨ ਸਿੰਘ, ਜਿਹਨੇ ਉਹਦੀਆਂ ਕਰਤੂਤਾਂ ਵੀ ਬਿਆਨੀਆਂ ਹੋਈਆਂ। ਇਹ ਉਹੀ ਪੂਰਨ ਸਿੰਘ ਹੈ, ਇਹਨੇ ਦੱਸਿਆ ਹੋਇਆ ਵੀ ਇਹ ਕੀ ਕਰਦਾ ਹੈ ਔਰ ਕੀ ਕਰਦਾ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਬਾਬਿਆਂ ਦੀ ਹਕੀਕਤ ਹੈ। ਇਦਾਂ ਦਾ ਹੀ ਉਹ ਸੱਤਿਆ ਸਾਈਂ ਬਾਬਾ ਸੀ, ਜਦੋਂ ਅੱਜ ਤੁਸੀਂ ਇੰਟਰਨੈਟ ਤੇ ਜਾਓ ਵੀ ਕਿੰਨੇ ਈਵਨ ਅਮਰੀਕੀ ਜਾਂ ਦੂਜੇ ਹੋਮੋਸੈਕਸ਼ੂਅਲ ਹੋਣ ਦੇ ਨਾਤੇ ਉਹਨੇ ਕਿੰਨਿਆਂ ਨੂੰ ਖਰਾਬ ਕੀਤਾ ਹੋਇਆ। ਉਹ ਦੂਜਾ ਜਿਹੜਾ ਆਸਾ ਰਾਮ, ਜਿਹੜਾ ਉੱਤੇ ਸਿੰਘਾਸਨ ਤੇ ਬਹਿ ਕੇ ਜਿਹਨੂੰ ਬਾਦਲ ਨੇ ਸੱਦਿਆ ਸੀ 300 ਸਾਲਾ ਅਨੰਦਪੁਰ ਸਾਹਿਬ ਕੇ ਜੀ, ਇਹ ਬੜਾ ਉਹ ਕਿੰਨੇ ਰੇਪ ਚਾਰਜਿਸ ਚ ਫਸਿਆ ਹੋਇਆ ਅੰਦਰ, ਉਹਦਾ ਮੁੰਡਾ, ਉਹਦਾ ਵੀ ਪਿਓ, ਉਹਨੇ ਉਸ ਤੋਂ ਵੀ ਮਾੜੇ ਕੋ ਕਰਮ ਕੀਤੇ ਨੇ। ਤੇ ਉਹਦੇ ਬਾਵਜੂਦ ਲੋਕ ਕਿਵੇਂ ਇਹਨਾਂ ਦਾ ਪ੍ਰਭਾਵ ਕਬੂਲਦੇ ਨੇ, ਕਿਵੇਂ ਇਹ ਸਾਡੀ ਅਕਾਲੀ ਲੀਡਰਸ਼ਿਪ ਇਹਨੂੰ ਆਸ਼ੂਤੋਸ਼ ਨੂੰ ਜਿਹੜਾ ਹੈ ਉਹ ਕਿਵੇਂ ਬਾਦਲ ਟੱਬਰ ਨੇ ਪ੍ਰਮੋਟ ਕੀਤਾ। ਅਜੇ ਤੱਕ ਵੀ ਇੱਕ ਵੀ ਵਰਡ ਕਿਸੇ ਨੇ, ਜੋ ਡਰਾਮੇਬਾਜ਼ੀ ਚੱਲ ਰਹੀ ਹੈ ਅਕਾਲੀਆਂ ਨੇ ਬੁੱਲ ਸੀਤੇ ਹੋਏ ਨੇ, ਨਹੀਂ ਬੋਲੇ ਹੈ। ਸੋ ਆ ਡਰਾਮੇ ਜਿਹੜੇ ਨੇ ਅਲਟੀਮੇਟਲੀ ਜਿਹੜਾ ਉਹ ਸੱਚ, ਪੰਜਾਬੀ ਚ ਆਮ ਕਹਿੰਦੇ ਨੇ ਕਿ 100 ਪਰਦੇ ਫਾੜ ਕੇ ਸੱਚ ਬਾਹਰ ਆ ਜਾਂਦਾ ਹੈ। ਤੇ ਹੁਣ ਇਸ ਮਹੇਸ਼ ਝਾ ਉਰਫ ਆਸ਼ੂਤੋਸ਼ ਉਰਫ ਸ਼ੈਤਾਨ ਭਈਆ ਉਰਫ ਪੁਲਸੀਆ, ਉਹਨਾਂ ਦਾ ਇਹ 1985 ਚ ਉੱਥੇ ਆਇਆ ਹੈ ਤੇ ਪੁਲਿਸ ਦਾ ਇੰਟੈਲੀਜੈਂਸ ਦਾ ਬੰਦਾ ਸੀ ਤੇ ਕਿਉਂ ਜਿਹਾ ਉਹਨੂੰ ਬਣਾ ਕੇ ਪੇਸ਼ ਕੀਤਾ, ਪਰ ਅਖੀਰ ਨਿਕਲ ਆਇਆ ਵੀ ਕਿੱਥੋਂ ਦਾ ਭਈਆ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਸਾਡੇ ਕੁਝ ਦਰਸ਼ਕਾਂ ਦੀ ਇਹ ਲਿਖਤ ਆਈ ਸੀ ਕਿ ਜਿਵੇਂ ਅਸੀਂ ਅਲੱਗ-ਅਲੱਗ ਜਿਵੇਂ ਬਾਬਾ ਫਰੀਦ ਜੀ ਦੇ ਸ਼ਲੋਕ ਪਿਕ ਕੀਤੇ ਨੇ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਕਵਿਤ, ਅਜੇ ਕਵਿਤ ਤੇ ਅਸੀਂ ਚਰਚਾ ਕਰਦੇ ਜੀ ਕਿ ਅੰਮ੍ਰਿਤ ਕੀਰਤਨ ਨਾਂ ਦੀ ਪੋਥੀ, ਹਾਲਾਂਕਿ ਕੋਈ ਗੁਰਬਾਣੀ ਦੇ ਵਿੱਚ ਅੰਮ੍ਰਿਤ ਕੀਰਤਨ ਨਾਂ ਦੀ ਬਾਣੀ ਨਹੀਂ ਹੈ, ਪਰ ਕਿਉਂਕਿ ਅੰਮ੍ਰਿਤ ਕੀਰਤਨ ਕੀਰਤਨੀਆਂ ਦੇ ਲਈ ਸੁਲਭ ਸ਼ਲੋਕ ਔਰ ਪੌੜੀਆਂ ਸ਼ਬਦ ਇਹ ਕਾਫੀ ਪਪੂਲਰ ਰਿਹਾ। ਅੱਜ ਕੱਲ ਵੀ ਹਰ ਗੁਰਦੁਆਰੇ 'ਚ ਜਦੋਂ ਕੀਰਤਨ ਤੇ ਜਥੇ ਬੈਠਦੇ ਨੇ ਤੇ ਅੰਮ੍ਰਿਤ ਕੀਰਤਨ ਪੋਥੀ ਹੁੰਦੀ ਹੈ। ਸੋ ਉਹਨਾਂ ਦਾ ਸੁਝਾਅ ਸੀ ਕਿ ਵੀ ਕਿਉਂਕਿ ਅੰਮ੍ਰਿਤ ਕੀਰਤਨ ਵਾਲੇ ਸ਼ਬਦ ਸੁਖੈਨ ਔਰ ਸੰਗਤਾਂ ਪੜ੍ਹਦੀਆਂ ਨੇ ਤੇ ਕਈ ਜਿਹੜੇ ਨੇ ਉਹਦੇ ਭਾਵ ਜਾਂ ਅਰਥ ਤੋਂ ਜਾਣੂ ਨਹੀਂ ਹੁੰਦੇ ਕਿ ਵੀ ਅਸੀਂ ਉਸ ਨੂੰ ਵੀ ਇੱਕ ਦਿਨ ਦੇ ਲਈ ਪਿਕ ਕਰੀਏ। ਸੋ ਅਸੀਂ ਉਹਨਾਂ ਦੀ ਬੇਨਤੀ ਮੰਨਦੇ ਹਾਂ, ਇਸ ਨੂੰ ਪਿਕ ਕੀਤਾ। ਸੋ ਅੱਜ ਅਸੀਂ ਇੱਕ ਸ਼ਲੋਕ ਔਰ ਇੱਕ ਪੌੜੀ ਜਿਸ ਜਿਹੜੀ ਉਸ ਚੋਂ ਪਿਕ ਕੀਤੀ ਹੈ। ਸ਼ਲੋਕ ਹੈ, ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸ਼ਲੋਕ ਤੇ ਪੌੜੀ ਦਾ ਇੱਕ ਮੇਲ ਹੈ। ਆਮ ਤੌਰ ਤੇ ਪੌੜੀ ਜਿਹੜੀ ਹੈ ਉਹ ਸ਼ਲੋਕ ਦੀ ਹੀ ਵਿਆਖਿਆ ਹੁੰਦੀ ਹੈ, ਇਸ ਲਈ ਹਾਲਾਂਕਿ ਕਈ ਵਾਰ ਇਹ ਹੁੰਦਾ ਆਸਾ ਦੀ ਵਾਰ ਕਿ ਸ਼ਲੋਕ ਜਿਵੇਂ ਗੁਰੂ ਅੰਗਦ ਸਾਹਿਬ ਦੇ ਨੇ ਲਿਖੇ ਹੋਏ ਔਰ ਜਿਹੜੀ ਪੌੜੀ ਆ ਉਹ ਗੁਰੂ ਨਾਨਕ ਸਾਹਿਬ ਦੀ ਹੈ। ਪਰ ਔਰ ਜਿਵੇਂ ਸੁਖਮਣੀ ਸਾਹਿਬ ਹੈ, ਸੁਖਮਣੀ ਸਾਹਿਬ 'ਚ ਜਿਹੜੀ ਅਸ਼ਟਪਦੀਆਂ ਨੇ ਉਹਦੇ 8 ਪਦੇ ਨੇ, ਇਸ ਲਈ ਉਹਨੂੰ ਅਸ਼ਟਪਦੀ, ਅਸ਼ਟ ਸੰਸਕ੍ਰਿਤ ਪੰਜਾਬੀ 'ਚ 8 ਨੂੰ ਕਹਿੰਦੇ ਨੇ ਤੇ ਪਰ ਜਿਹੜੀ ਵੀ ਅਸ਼ਟਪਦੀ ਜਿਹੜੇ 8 ਪਦੇ ਨੇ ਉਹ ਵਿਆਖਿਆ ਸ਼ਲੋਕ ਦੀ ਹੁੰਦੀ ਹੈ। ਜਿਹੜਾ ਉੱਤੇ ਸ਼ਲੋਕ ਹੁੰਦਾ ਹੈ ਉਹਦੀ, ਜੇ ਸੰਤ ਦੀ ਮਹਿਮਾ ਦੀ ਗੱਲ ਹੈ, ਨਿਰੰਕਾਰ ਦੀ, ਜੇ ਦੂਸਰੇ ਥੀਮ ਨੇ ਉਹਦੇ ਤੇ ਹੁੰਦੇ ਨੇ। ਸੋ ਪੌੜੀ ਜਿਹੜੀ ਹੈ ਉਹ ਇਸੇ ਹੀ ਸ਼ਲੋਕ ਨੂੰ ਦੇ ਥਾਟ ਨੂੰ ਅੱਗੇ ਤੋਰਦੀ ਹੈ। ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹੋਂ ਤੁਧ ਧਿਆਈ, ਜੀ ਜੰਤ ਸਭ ਤੇਰਿਆ ਤੂੰ ਰਿਹਾ ਸਮਾਈ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ, ਚਿੰਤਾ ਛੋੜ ਅਚਿੰਤ ਰਹੋ ਨਾਨਕ ਲਗ ਪਾਈ। ਸੋ ਜ਼ਾਹਰ ਹੈ ਸ਼ਲੋਕ ਉਸ ਨਿਰੰਕਾਰ ਦੇ ਸਾਹਮਣੇ ਡੰਡੌਤ,
ਹੁਣ ਡੰਡੌਤ ਜਿਹੜਾ ਹੈ ਇਹ ਦੰਡਵਤ ਤੋਂ ਆਇਆ। ਜਦੋਂ ਅਸੀਂ ਮੱਥਾ ਟੇਕਦੇ ਹਾਂ, ਜਿਸ ਤਰ੍ਹਾਂ ਹੁਣ ਅਸੀਂ ਟੇਕਦੇ ਹਾਂ ਗੁਰਦੁਆਰਾ ਸਾਹਿਬ ਗਏ, ਜੀ ਇਹਨੂੰ ਪੁਰਾਣੇ ਵੇਲੇ 'ਚ ਅਸ਼ਟਾਂਗ ਪ੍ਰਣਾਮ ਕਹਿੰਦੇ ਸੀ। 8 ਅੰਗ ਜਦੋਂ ਅਸੀਂ ਧਰਤੀ ਤੇ ਟਿਕਦੇ ਹਾਂ, ਦੋਵੇਂ ਹੱਥ, ਦੋਵੇਂ ਪੈਰ, ਗੋਡੇ, ਨੱਕ ਤੇ ਮੱਥਾ, ਇਹ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟਿਕਦਾ ਹੈ, ਤੇ ਇਹਨੂੰ ਅਸ਼ਟਾਂਗ ਪ੍ਰਣਾਮ ਕਿਹਾ ਜਾਂਦਾ ਕਿ 8 ਅੰਗ ਸਾਡੇ ਧਰਤੀ ਤੇ ਲੱਗਦੇ ਨੇ ਜੀ। ਸੋ ਇੱਕ ਜਿਹੜਾ ਪ੍ਰਣਾਮ ਦਾ ਢੰਗ ਸੀ ਲੰਮੇ ਪੈ ਜਾਣਾ, ਡੰਡੇ ਦੀ ਤਰ੍ਹਾਂ, ਡੰਡੇ ਨੂੰ ਕਹਿੰਦੇ ਨੇ ਜੀ। ਸੋ ਜਦੋਂ ਡੰਡੌਤ ਕਿਹਾ ਜਾਂਦਾ ਇਹਦਾ ਮਤਲਬ ਡੰਡੇ ਦੀ ਤਰ੍ਹਾਂ, ਕਿਉਂਕਿ ਕਈ ਜਿਹੜੇ ਨੇ ਉਹ ਪੂਰੇ ਲੰਮੇ ਪੈ ਕੇ ਇੱਕ ਪੀਰੀਅਡ ਸੀ। ਹੁਣ ਵੀ ਕਈ ਵਾਰ ਹਰਮੰਦਰ ਸਾਹਿਬ 'ਚ ਤੁਹਾਨੂੰ ਕਦੇ ਖਾਸ ਤੌਰ ਤੇ ਤਿੱਬਤੀ ਲਾਂਬੇ ਉਹ ਮਿਲ ਜਾਣਗੇ, ਕਿਉਂਕਿ ਉਹਨਾਂ ਦੇ ਅੱਜ ਵੀ ਬੁੱਧਿਜ਼ਮ 'ਚ ਉਹ ਜ਼ਿਆਦਾ ਹੈ। ਸਿੱਖਾਂ 'ਚ ਵੀ ਕਿਸੇ ਵੇਲੇ ਹੁੰਦਾ ਸੀ, ਪਰ ਹੁਣ ਮੋਸਟਲੀ ਅਸੀਂ ਮੱਥਾ ਜਿਹੜੇ ਟੇਕਦੇ ਆ ਉਹ ਪਾਰਟ ਹੈ। ਸੋ ਇਹਦੇ 'ਚ ਇਹ ਵੀ ਡੰਡੌਤ ਬੰਦਨ ਅਨਕ ਬਾਰ, ਬੰਦਨਾ ਪ੍ਰਾਰਥਨਾ ਨੂੰ ਕਹਿੰਦੇ ਨੇ ਕਿ ਮੈਂ ਬਾਰ-ਬਾਰ ਡੰਡੌਤ ਕਰਦਾ ਹਾਂ, ਬਾਰ-ਬਾਰ ਬੰਦਨਾ ਕਰਦਾ ਜੀ। ਸਰਬ ਕਲਾ ਸਮਰੱਥ ਹੈ ਨਿਰੰਕਾਰ, ਤੂੰ ਸਰਬ ਕਲਾ ਸੰਪੂਰਨ ਹੈ, ਕਿ ਸਾਰੀਆਂ ਪਾਵਰਸ ਤੁਹਾਡੇ ਕੋਲ ਨੇ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਕਿ ਆਪਣੀ ਕਿਰਪਾ ਦੇ ਨਾਲ ਮੈਨੂੰ ਡੋਲਣ ਤੋਂ ਬਚਾ ਲਓ, ਮੈਨੂੰ ਡੋਲਣ ਨਾ ਦਿਓ। ਤੇ ਪੌੜੀ ਹੈ ਪ੍ਰਭ ਪਾਸ ਜਨ ਕੀ ਅਰਦਾਸ, ਕਿ ਮੈਂ ਉਸ ਨਿਰੰਕਾਰ ਦੇ ਸਾਹਮਣੇ ਤੇਰਾ ਜਨ ਬਣ ਕੇ ਅਰਦਾਸ ਕਰਦਾ ਜੀ। ਤੂੰ ਸੱਚਾ ਸਾਈਂ, ਤੂੰ ਸਾਡਾ ਸੱਚਾ ਸਾਈਂ ਹੈ, ਮਾਲਕ ਹੈ, ਤੂੰ ਰਖਵਾਲਾ ਸਦਾ ਸਦਾ, ਹਮੇਸ਼ਾ ਹੀ ਤੂੰ ਰੱਖਿਆ ਕਰਨ ਵਾਲਾ ਹੈ। ਹੋਂ ਤੁਧ ਧਿਆਈ, ਮੈਂ ਤੈਨੂੰ ਹੀ ਧਿਆਨਦਾ ਹੈ, ਆਪਣੇ ਧਿਆਨ 'ਚ ਲਿਆਂਦਾ ਹੈ। ਜੀ ਜੰਤ ਸਭ ਤੇਰੇ ਹੈ, ਸਾਰੇ ਜੀ ਜੰਤ, ਸਾਰੀ ਕਾਇਨਾਤ ਤੇਰੀ ਬਣਾਈ ਹੋਈ ਹੈ। ਤੂੰ ਰਿਹਾ ਸਮਾਈ, ਤੂੰ ਬਣਾਉਂਦਾ ਹੈ ਤੇ ਬਣਾ ਕੇ ਉਹਦੇ ਵਿੱਚ ਬੈਠ ਜਾਂਦਾ, ਓਮਨੀ ਪ੍ਰੈਜ਼ੈਂਟ ਹੈ ਜੀ। ਤੂੰ ਉਸ ਵਿੱਚ ਬੈਠਾ ਹੋਇਆ। ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ, ਜਿਹੜਾ ਤੇਰੇ ਬੰਦਿਆਂ ਦਾ ਨਿੰਦਕ ਹੈ ਉਸ ਨੂੰ ਤੂੰ ਮਾਰ ਕੇ ਜਿਹੜਾ ਉਹ ਦੂਰ ਕਰ ਦਿੰਨੇ ਜੀ। ਚਿੰਤਾ ਛੋੜ ਅਚਿੰਤ ਰਹੋ, ਨਾਨਕ ਲੱਗ ਪਾਈ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜੇ ਅਸੀਂ ਤੇਰੇ ਪੈਰੀਂ ਲੱਗ ਜਾਈਏ, ਤੇਰੇ ਚਰਨੀ ਲੱਗ ਜਾਈਏ, ਫਿਰ ਚਿੰਤਾ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਜੀ, ਫਿਕਰ ਨਿਕਲ ਜਾਂਦਾ ਹੈ। ਚਿੰਤਾ ਛੋੜ ਅਚਿੰਤ ਰਹੋ, ਤੇ ਅਸੀਂ ਅਚਿੰਤ ਹੋ ਜਾਂਦੇ ਹਾਂ। ਨਾਨਕ ਲੱਗ ਪਾਈ, ਤੇਰੇ ਪੈਰਾਂ ਨਾਲ ਲੱਗ ਕੇ। ਸੋ ਜ਼ਾਹਰ ਹੈ ਇਸ ਦਾ ਮੂਲ ਭਾਵ ਇਹੀ ਹੈ ਕਿ ਉਸ ਨਿਰੰਕਾਰ ਦੇ ਸਾਹਮਣੇ ਆਪਾ ਸਮਰਪਿਤ ਕੀਤੇ ਆ ਅਸੀਂ, ਜਿਹੜਾ ਉਹ ਚਿੰਤਾ ਤੋਂ ਛੁਟਕਾਰਾ ਪਾ ਲੈਂਦੇ ਆ ਜੀ। ਤੇ ਇਸ ਭਾਵਨਾ ਦੇ ਵਿੱਚ ਅਸੀਂ ਜਿਉਂਦੇ ਹਾਂ ਕਿ ਸਾਰੇ ਜੀ ਜੰਤ ਤੇਰੇ ਨੇ, ਤੂੰ ਹੀ ਸਾਈਂ ਹੈ, ਤੂੰ ਹੀ ਸਭ ਦਾ ਰੱਖ ਹੈ ਜੀ। ਫਿਰ ਸਾਨੂੰ ਆਪਣੇ ਨਿੰਦਕਾਂ ਦੀ, ਆਪਣੇ ਵਿਰੋਧੀਆਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਜੀ, ਕਿਉਂਕਿ ਤਿਸ ਮਾਰ ਪਚਾਈ। ਫਿਰ ਉਹ ਨਿਰੰਕਾਰ ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।